ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਭਾਰਤ ਪਾਕਿਸਤਾਨ ਜੰਗ ਤੋਂ, ਜਿਸ ਮੁਹਾਰ ਤੇ ਆ ਕੇ ਦੋਨੇ ਮੁਲਕ ਖੜੇ ਨੇ। ਜੋ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਜੀ, ਭਾਰਤ ਪਾਕਿਸਤਾਨ ਵਿਚਾਲੇ ਜੰਗ ਕਹਿੰਦੇ ਸ਼ੁਰੂ ਹੋ ਚੁੱਕੀ ਹੈ। ਪ੍ਰਵੀਨ ਜੀ, ਇਹਦਾ ਕੋਈ ਐਲਾਨ ਤਾਂ ਨਹੀਂ ਹੁੰਦਾ ਕਿ ਹਾਂ ਜੀ ਲਓ ਅਸੀਂ ਜੰਗ ਲੜਨ ਚੱਲੇ ਹਾਂ। ਦੋਏ ਧਿਰਾਂ ਇਸ ਪੋਜੀਸ਼ਨ 'ਚ ਨੇ ਕਿ ਨਹੀਂ ਜੀ ਅਸੀਂ ਜੰਗ 'ਚ ਨਹੀਂ, ਉਹ ਪਹਿਲ ਕਰ ਰਹੇ ਨੇ, ਉਹ ਪਹਿਲ ਕਰ ਰਹੇ ਨੇ। ਪਰ ਸੱਚਾਈ ਹੈ ਕਿ ਇੱਕ ਤਰ੍ਹਾਂ ਨਾਲ ਅਸੀਂ ਜੰਗ ਦੇ ਮੈਦਾਨ 'ਚ ਆਮੋ ਸਾਹਮਣੇ ਆ ਗਏ ਹਾਂ। ਜਿਸ ਦਿਨ ਭਾਰਤ ਨੇ ਮਿਸ਼ਨ ਸੰਦੂਰ ਨੂੰ ਅੰਜਾਮ ਦਿੱਤਾ ਤੇ ਬਕਾਇਦਾ ਤੌਰ ਤੇ ਰਿਪੋਰਟ ਦਿੱਤੀ, ਮੀਡੀਆ ਦੇ ਵਿੱਚ ਆ ਕੇ ਪ੍ਰੈਸ ਕਾਨਫਰੰਸ ਕਰਕੇ ਵਿਦੇਸ਼ ਸਕੱਤਰ ਨੇ ਨਾਲ ਫੌਜ ਵੱਲੋਂ 2 ਕਮਾਂਡਰ ਨੂੰ ਬਿਠਾ ਕੇ ਕਿ ਅਸੀਂ ਪਾਕਿਸਤਾਨ ਦੇ ਵਿੱਚ ਕਿਸੇ ਫੌਜ ਟਿਕਾਣੇ ਨੂੰ, ਕੋਈ ਫੌਜ ਚੌਂਕੀ ਨੂੰ, ਪਾਕਿਸਤਾਨ ਦੀ ਫੌਜ ਨੂੰ, ਆਮ ਜਨਤਾ ਨੂੰ ਨਿਸ਼ਾਨਾ ਨਹੀਂ ਬਣਾਇਆ, ਅਸੀਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਸੋ ਉਹ ਸੁਨੇਹਾ ਦੇਣ ਤੋਂ ਭਾਵ ਸਿਰਫ ਇਹੀ ਸੀਗਾ ਕਿ ਅਸੀਂ ਫੌਜ ਟੂ ਫੌਜ ਲੜਾਈ ਨਹੀਂ ਕਰ ਰਹੇ, ਅਸੀਂ ਤਾਂ ਸਿਰਫ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਰਹੇ ਹਾਂ, ਉਹਨਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੇ ਹਾਂ ਜਿੱਥੋਂ ਦੁਨੀਆ ਵੀ ਵਾਕਫ ਹੈ, ਇਸ ਲਈ ਅਸੀਂ ਉੱਦਾਂ ਲੜਾਈ 'ਚ ਨਹੀਂ ਜਾ ਰਹੇ। ਪਰ ਉਸ ਤੋਂ ਬਾਅਦ ਖਾਸ ਕਰਕੇ ਕਸ਼ਮੀਰ ਦੇ ਉੱਤੇ, ਕਸ਼ਮੀਰ ਦੇ ਵਿੱਚ LOC ਹੈ ਜਿਹੜੀ ਸਾਡੀ ਮੁੱਖ ਖੇਤਰ ਦੇ ਵਿੱਚ, ਉੱਥੋਂ ਲਗਾਤਾਰ ਗੋਲੀਬਾਰੀ ਦੀਆਂ ਖਬਰਾਂ ਆਉਂਦੀਆਂ ਰਹੀਆਂ ਤੇ ਜਿਹਦੇ ਵਿੱਚ ਗੁਰੂ ਘਰ ਵੀ ਨਿਸ਼ਾਨੇ ਤੇ ਆਇਆ, ਆਮ ਉੱਥੋਂ ਦੇ ਨਾਗਰਿਕ ਵੀ ਆਏ, ਬੱਚੇ ਵੀ ਆਏ ਤੇ ਉਹ ਗਿਣਤੀ 15-16 ਦੇ ਕਰੀਬ ਦੱਸੀ ਗਈ। ਉਹਦੇ ਵਿੱਚ 3 ਸਿੱਖ ਪਰਿਵਾਰ ਤੋਂ ਵੀ ਜਾਨ ਗਈ ਤੇ ਇਸੇ ਤਰ੍ਹਾਂ ਹੋਰ ਸਥਾਨਕ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਭਾਰਤੀਆਂ ਦੀ, ਉਹਨਾਂ ਦੀ ਜਾਨ ਗਈ ਜੀ। ਸੋ ਇਹ ਗਿਣਤੀ 15-16 ਤੱਕ ਗਈ ਤੇ ਅੱਜ ਦੀ ਤਰੀਕ 'ਚ ਗਿਣਤੀ ਹੁਣ 18 ਤੋਂ 20 ਹੋ ਗਈ ਹੈ। ਇੱਕ ਫੌਜੀ ਜਵਾਨ ਵੀ ਸਾਡਾ ਸ਼ਹੀਦ ਹੋਇਆ। ਸੋ ਇਹ ਸਾਰੀ ਪ੍ਰਕਿਰਿਆ ਲਗਾਤਾਰ ਮਤਲਬ ਜਾਰੀ ਹੈ। ਦੂਸਰੇ ਦਿਨ ਦੀ ਰਾਤ ਵੀ ਜਦੋਂ ਆਈ ਉਹ ਤੋਂ ਅਗਲੀ, ਤਾਂ ਵੀ ਮਤਲਬ ਕਿ ਕੱਲ ਦੀ ਰਾਤ ਜਿਹੜੀ ਹੁਣ ਸਵੇਰ ਚੜ੍ਹੀ ਆ ਸਾਡੀ, ਇਹ ਪੂਰੀ ਰਾਤ ਭਾਰਤ ਨੇ ਲਗਭਗ ਸਮੁੱਚੇ ਭਾਰਤ ਨੇ ਜਾਗ ਕੇ ਖੁੱਲੀ ਅੱਖ 'ਚ ਹੀ ਕੱਟੀ ਹੈ। ਖਾਸ ਕਰਕੇ ਉੱਤਰੀ ਭਾਰਤ ਨੇ ਤਾਂ ਸਮੁੱਚੇ ਨੇ, ਕਿਉਂਕਿ ਪੂਰੀ ਰਾਤ ਬਲੈਕ ਆਊਟ ਵਰਗੀ ਸਥਿਤੀ ਸੀ ਜੀ। ਪੂਰੀ ਰਾਤ ਗੋਲੀਬਾਰੀ ਹੁੰਦੀ ਰਹੀ। ਪਾਕਿਸਤਾਨ ਵਾਲੇ ਪਾਸਿਓਂ ਲਗਾਤਾਰ ਡਰੋਨ, ਰੌਕਟ ਤੇ ਮਿਜ਼ਾਈਲਾਂ ਨਾਲ ਅਟੈਕ ਹੁੰਦੇ ਰਹੇ ਤੇ ਭਾਰਤੀ ਫੌਜ ਨੇ ਆਪਣੇ ਡਿਫੈਂਸ ਸਿਸਟਮ ਦੀ ਵਰਤੋਂ ਕਰਕੇ ਉਹਨਾਂ ਦੇ ਡਿਫੈਂਸ ਸਿਸਟਮ ਨੂੰ ਇੱਕ ਤਰ੍ਹਾਂ ਨਾਲ ਤਬਾਹ ਕੀਤਾ। ਹਵਾ ਦੇ ਵਿੱਚ ਹੀ ਉਹਨਾਂ ਨੂੰ ਫਿਊਜ਼ ਕਰਨ ਦੀ ਜਿਹੜੀ ਉਹ ਤਾਕਤ ਹੈ, ਜਿਹੜੇ ਰਡਾਰ ਤੇ ਉਹਨਾਂ ਨੂੰ ਪਛਾਣ ਲਿਆ ਜਾਂਦਾ ਹੈ ਕਿ ਇੱਥੋਂ ਆਇਆ, ਇੰਨੀ ਦੂਰੀ ਜਾਣਾ ਹੈ, ਇਸ ਸਥਾਨ ਤੇ ਹੈ, ਫਿਰ ਉਹਨੂੰ ਹਵਾ 'ਚ ਹੀ ਫਿਊਜ਼ ਕਰਤਾ। ਜਦੋਂ ਥੱਲੇ ਗਿਰੇ ਤਾਂ ਉਹ ਫਟਣ ਵਾਲੀ ਸਥਿਤੀ 'ਚ, ਧਮਾਕੇ ਵਾਲੀ ਸਥਿਤੀ 'ਚ ਨਹੀਂ ਹੁੰਦਾ। ਇਸ ਤਰ੍ਹਾਂ ਮਤਲਬ ਕਿ ਉਹ ਸਾਰੇ ਗਿਰੇ ਹੋਏ ਕਿੰਨੀ ਥਾਵਾਂ ਤੋਂ ਵੀਡੀਓ ਆ ਰਹੀਆਂ ਨੇ, ਫੋਟੋਆਂ ਆ ਰਹੀਆਂ ਨੇ। ਪਰ ਇਹਦੇ ਬਾਵਜੂਦ ਵੀ ਧਮਾਕਿਆਂ ਦੀਆਂ, ਗੋਲੀਆਂ ਦੀਆਂ, ਕਿਉਂਕਿ ਇੱਕ ਪਾਸੇ LOC ਦੇ ਉੱਤੇ ਗੋਲੀਬਾਰੀ ਹੋ ਰਹੀ ਹੈ ਤੇ ਜੇ ਉਧਰੋਂ ਗੋਲੀਬਾਰੀ ਹੋ ਰਹੀ ਹੈ ਤਾਂ ਸਾਡੇ ਵਾਲੇ ਵੀ ਚੁੱਪ ਥੋੜਾ ਨੇ, ਜਵਾਬੀ ਕਾਰਵਾਈ ਤਾਂ ਇੱਧਰੋਂ ਵੀ ਹੋ ਰਹੀ ਹੈ। ਇਸੇ ਤਰ੍ਹਾਂ ਪੰਜਾਬ ਨਾਲ ਲੱਗਦੇ, ਰਾਜਸਥਾਨ ਲੱਗਦੇ ਬਾਰਡਰ ਤੋਂ ਵੀ ਖਬਰਾਂ ਆ ਰਹੀਆਂ ਕਿ ਉੱਥੇ ਵੀ ਕੁਝ ਥਾਵਾਂ ਤੇ ਗੋਲੀਬਾਰੀ ਤੇ ਕੁਝ ਰੌਕਟ ਤੇ ਜਿਵੇਂ ਮਿਜ਼ਾਈਲ